ਕਹਿੰਦੇ ਰਕਸ਼ਾ ਖਰਾਬ ਹੋ ਗਿਆ ਸੀ, ਉਹ ਮਕੈਨਿਕ ਕੋਲ ਲੈ ਕੇ ਖਿਲਾਇਆ ਰਿਹਾ। ਵੇਖੋ ਹੁਣ ਲੱਗਾ ਤਾਂ ਹੈ, ਸਮਝ ਆ ਜਾਂਦੀ ਹੈ ਤਾਂ ਚਲੋ ਸੈੱਟ ਹੋ ਜਾਏ, ਅੱਲਾ ਕਰ ਕਰੇ ਤਾਂ ਕਰ ਕੇ ਰਕਸ਼ਾ ਜੀ। तो बिस्मिल्लाहिर्रहमानिर्रहीम अस्सलाम वालेकुम। उम्मीद करना मेरे भैन भाई सब ठीक ने, अल्लाह पाक सब ने खुश रखे, आबाद रखे, अपनी निगाह च रखे। दुआ कर छया करो जिस तरह ठीक नहीं रहिंदी हैगी मरीज है साडी, तो हुण भी डॉक्टर को दौड़ लाइए। पहले सुबह भी गए, हुण भी जा रहे हैं। पहले सुबह होर कम गए डॉक्टर को, दवाई होर लैनी। हुण ना दालां मेरियां खादियां गेदियां खराब हो गई दालां काफ़ी, तो हुण दाल डॉक्टर को चलिया, पता लग्गा कि उन्हें कड्ढनी है, दाल कढानी पैनी है, तो कढान चलिया जी। बस असीं मुश्किलों से परेशान। मैनूं कहण दी ही खुद कि व्लॉग शुरू कर लो, तो व्लॉग कदे बनाया ही नहीं असीं। चलो चलने डॉक्टर कोलों, दाल कढाने या की करने, जो भी करने और शेयर करांगे। वेखो डॉक्टर भी कहंदे दवाई पहले लिख के दी, मैं डॉक्टर को गई पहले भी सुबह भी, उन्होंने दवाई लिख के दी। मैं दवाई नहीं खा सकती, मैं वो मेदे नूं असर करदी है। फिर मैं दवाई नहीं लई, मैं कहा चल हुण दाल ही कढाने पैनी है, तो कढा ही लैने, निकलनी है, निकलेगी तो फिर ही सुकून होना है। ते ओ साडी हरफात मैनूं भी बुखार तेज हो ਇਹਨੇ ਵੇਖਾਂ ਬੁਖਾਰ ਨਾਲ ਵੀ ਬਣੇ ਵੇਖਾਂ और मुझे बहुत तेज बुखार हो गया। ਇਹਨੂੰ ਹੀ ਧੋਈ ਦੇਣ ਦੇ ਨਾਲ ਨਹਾਉਣ ਦੇ ਨਾਲ ਪਾਣੀ ਟਕੋਰਾਂ ਕਰਨੇ ਪਿਆ। ਡਾਕਟਰ ਕਹਿੰਦਾ ਕਿ ਨਹਾਓ ਜਾ ਕੇ, ਬੱਚੇ ਨੂੰ ਨਹਾ ਕੇ ਤੇ ਸ਼ਰਬਤ ਦਿਓ, ਨਹਾ ਕੇ ਸ਼ਰਬਤ ਦਿੰਦੇ ਹਾਂ। ਫਿਰ ਸੁਬਾਹ ਵੀ ਦੁਪਹਿਰ ਨੂੰ ਨਹਾਇਆ ਮੈਂ, ਹੁਣ ਵੀ ਜਾਗਣਾ ਤੇ ਸਿਰਪ ਲਾ ਕੇ ਆਉਂਦੇ ਹਾਂ। ਬਾਕੀ ਚੱਲੀਏ ਤੇ ਫਿਰ ਪਹੁੰਚੇ ਚੱਲੀਏ ਤੇ ਯਾਰ ਉੱਥੇ ਛਾਂ ਸੀ ਤੇ ਖਲੋਤਾ ਮੈਂ, ਚਲੋ ਵਲੌਗ ਸ਼ੁਰੂ ਕਰ ਲਈਏ। ਸਾਰਾ ਵਾਡੀਆਂ ਵੁਡੀਆਂ ਹੋਈਆਂ ਸੀ ਨਾ, ਚਲੋ ਬੋਲੋ। ਅੱਲਾ ਇਸ ਬੁਰੀ ਹੋਈਆਂ ਆ ਗਏ। ਹੁਣ ਡਾਕਟਰ ਸਾਹਿਬ ਉਧਰ ਨੇ, ਬਾਹਰ ਨੇ ਤੇ ਆਏ ਨੇ, ਦੱਸਦੇ ਹੁਣ ਹਲੇ ਆਏ ਆ। ਇਹ ਸ਼ਹਿਰੋਂ ਆ ਕੇ ਤੇ ਬੈਠੇ ਆ, ਦਾਲ ਕਢਾ ਆਏ ਆ ਜਨਾਬ, ਦਾਲ ਕਢਾ ਕੇ ਆਏ। ਤਕਲੀਫ ਕਹਿੰਦੀ ਵੀ ਬਹੁਤ ਜ਼ਿਆਦਾ ਹੋਣ ਲਈ ਜ਼ਾਹਰ ਹੈ। ਦਾਲ ਵੀ ਇਹਦੇ ਪਿਛਲੀ ਵਾਲੀ ਸਾਈਡ ਦੇ ਸੀ ਤੇ ਪਰੇਸ਼ਾਨੀ ਬਣੀ ਸੀ ਬਹੁਤ ਜ਼ਿਆਦਾ, ਤੇ ਆ ਕੇ ਬੈਠੇ ਹੁਣ। ਹਰਾ ਨੂੰ ਵੀ ਬਜਾਰੀ ਨੂੰ ਨਹਾਉਂਦੇ ਆ। ਫਿਰ ਕਹਿੰਦੇ ਡਾਕਟਰ ਨੇ ਕਿਹਾ ਨਹਾਓ ਉਹਨੂੰ, ਤੇ ਬਾਕੀ ਨਾ ਗਫਰਾਨ ਬਾਕੀ ਬੱਚੇ ਵੱਡੇ ਚਲ ਗਏ ਟਿਊਸ਼ਨ, ਤੇ ਉਹ ਵੀ ਵੇਖ ਕੇ ਪਰੇਸ਼ਾਨ ਹੋਣ ਲੱਗੇ ਸੀ, ਤੇ ਬੱਚੇ ਵੀ ਛੋਟੇ ਨਾ ਵੇਖ ਕੇ ਪਰੇਸ਼ਾਨ। ਜਦੋਂ ਦਾਲਾਂ ਕਢਾਉਂਦੇ ਪਏ ਤਾਂ ਬਹੁਤ ਪਰੇਸ਼ਾਨੀ ਆ। ਹਰਾਮ ਦੇ ਰੋਣਾ ਪਈ ਇਹ ਵੀ ਮਾਮਾ ਜੀ ਚਿਕਨ ਚੀਕਾਂ ਨਿਕਲ ਗਈਆਂ ਨੇ, ਤਾਂ ਤਾਂ ਪਰੇਸ਼ਾਨ ਹੋਏ। ਆਹ ਉਹਨੇ ਸੁਣ ਵੀ ਕੀਤਾ, ਫਿਰ ਵੀ ਪਤਾ ਸੁਣ ਨਹੀਂ ਹੋਈ, ਸੁਣ ਹੋ ਗਿਆ ਇਦਾਂ ਨਹੀਂ ਸੁਣ ਹੋਈ। ਨਹੀਂ ਫਿਰ ਵੀ ਮਾਸ ਹੀ ਹੁੰਦਾ ਨਾ। ਆਇਆ ਲੋਕ ਤਕਲੀਫ ਵੀ ਵਾਵਾ ਹੋਈ ਮੈਨੂੰ। ਆਹ ਮੈਂ ਕਹਿੰਦਾ ਚੰਗਾ ਭਲਾ ਇਹਦਾ ਆਪਰੇਸ਼ਨ ਵਾਲਾ ਹਿਸਾਬ ਹੋ ਗਿਆ। ਚੀਕਾਂ ਘਟ ਗਿਆ ਉੱਥੇ ਮੇਰਾ, ਚਲ ਗਏ ਤੇ ਚੀਕਾਂ ਨਿਕਲ ਗਈਆਂ। ਮੇਰਾ ਮੂੰਹ ਬੜਾ ਖੁਸ਼ਕ ਹੋਣ ਲਿਆ। ਉਹ ਜ਼ਾਰਾ ਪਾਣੀ ਦੀ ਵੈਸੇ ਬੜੀ ਕਮੀ ਆ। ਦੂਸਰਾ ਕਿ ਡਾਕਟਰਾਂ ਦੇ ਚੱਕਰ 'ਚ ਰਹਿੰਦੇ ਆ, ਹਫ਼ਤੇ 2 ਵਾਰੀ 1 ਵਾਰੀ 2 ਵਾਰੀ ਡਰਿਪ ਲਾਉਣੀ ਆ ਪਾਣੀ ਦੀ ਕਮੀ ਪੂਰੀ ਹੋ ਜਾਏ। ਗਰਮੀ ਆ ਗਈ, ਗਰਮੀਆਂ ਵੈਸੇ ਸਰਦੀਆਂ ਗਰਮੀਆਂ ਲਵਾਈਆਂ ਸੀ ਕੰਮ। ਉਹ ਐ ਕਹਿੰਦੀ ਆ ਕਿ ਮੈਂ ਲਵਾਵਾਂ, ਮੈਨੂੰ ਪਾਣੀ ਚਾਹੀਦਾ, ਮੈਨੂੰ ਬਿਹਤਰ ਲੱਗਦਾ, ਮੈਨੂੰ ਲੱਗਦਾ ਬਿਹਤਰ ਆ, ਮੈਂ ਪਹਿਲਾਂ ਨਾਲੋਂ ਬਿਹਤਰ ਹੋ ਗਈ ਹਾਂ। ਜਿੰਨੇ ਕਿ ਜਿਹੜਾ ਇਹਨੂੰ ਨੁਕਸਾ ਹੈ ਨਾ, ਉਹ ਫਿਰ ਬਿਹਤਰ ਹੁੰਦਾ। ਫਿਰ ਉਹ ਦਵਾਈਆਂ ਗਰਮ ਦਵਾਈ ਨਹੀਂ ਸਾਰ ਸਕਦੀ, ਮਾਸਾ ਗਰਮ ਖੁਰਾਕ ਵਾਲੀ ਦਵਾਈ ਖਾਏ। ਹੁਣ ਦਾਲ ਦਵਾਈ ਖਾਧੀਆਂ ਉਹ ਵੀ ਵੇਖੋ ਹੁਣ ਦਵਾਈ ਮੈਂ ਵੀ ਖਾਣੀ ਕਰਾਣੇ ਖਾਧੀ, ਮੈਂ ਦਵਾਈ ਖਾਂਦੇ ਮਾਰਿਆਂ ਦਾਲ ਕਢਾਈ ਹੈ। ਮੇਰੀ ਦਾਲ ਨਿਕਲ ਜੇ ਤੇ ਫਿਰ ਮੈਨੂੰ ਸਕੂਨ ਹੋਇਆ, ਤੇ ਅੱਗੇ ਫਿਰ ਉਹ ਜਿਹੀ ਤਕਲੀਫ ਪਾਈ ਹੈ, ਬਹੁਤ ਤਕਲੀਫ ਹੀ ਉਹ। ਆਹ ਬਹੁਤ ਹਰਮਨ ਸਿੱਧਾ ਕਰਾਂ ਸਰਾਣਾ ਦੱਸੋ ਤੁਹਾਨੂੰ ਮੈਂ ਕਿਹਾ ਸਰਾਣਾ ਲਿਆਓ, ਮੈਂ ਲੈਣਾ ਪਹਿਲਾਂ ਮੈਂ ਲਿਆ ਦੇਣਾ ਸਰਾਣਾ ਦਾ ਉਹਨੂੰ ਲੈ ਲਿਆ। ਇਹਨੂੰ ਹਰਮ ਤਾਰੀ ਲਵਾਉਣੀ ਸੀ ਯਾਰ ਹਾਲੇ। ਹਾਂ ਹਾਲੇ ਤੋਂ ਸ਼ਾਮ ਦੀ। ਬਾਕੀ ਖਾਣਾ ਉਹੀ ਤਾਂ ਪਰੇਸ਼ਾਨੀ ਜ਼ਿਆਦਾ, ਬਹੁਤੀ ਪਰੇਸ਼ਾਨੀ ਆ ਕਿ ਬੱਚੇ ਨੇ ਖਾਣਾ ਪਕਾਉਣ ਦਾ ਵੀ ਟੈਨਸ਼ਨ, ਖਾਣਾ ਪਕਾਉਣਾ। ਫਿਰ ਭਾਈ ਹੁਣ ਬੱਚੇ ਨੇ ਮਾਸ਼ਾਅੱਲਾ 2-3 ਟਾਈਮ ਹੀ, ਇੱਕ ਟਾਈਮ ਤਾਂ ਜੋ ਬਾਹਰੋਂ ਲੈਣ, ਦੂਸਰੇ ਟਾਈਮ ਵੀ ਲੈਣ, 3 ਟਾਈਮ ਬੱਚੇ ਮਾਸ਼ਾਅੱਲਾ ਮੰਗਦੇ ਨੇ। ਬੱਚੇ ਦੇ ਨੇ ਫਿਰ ਬੱਚੇ ਦਾ ਕਹਿੰਦਾ ਸਾਨੂੰ ਭੁੱਖ ਲੱਗੀ ਦੀ ਹੈ, ਇਲਾਜ ਕਰਾਓ ਪੱਕਾ, ਨਹੀਂ ਇਲਾਜ ਹੁੰਦਾ ਪੱਕਾ ਫਿਰ ਬਿਮਾਰੀਆਂ ਪੈ ਜਾਂਦੀਆਂ। ਇੱਦਾਂ ਹੋਇਆ ਤੂੰ ਕਰਾਉਂਦੇ ਚੱਕ ਵੀ ਕਰਾਉਂਦੇ, ਲਿਆਂਦੀ ਵੀ ਉਹਨੇ, ਖਾਂਦੇ ਵੀ ਉਹਨੇ, ਡਰਿਪਾਂ ਲਵਾਉਂਦੇ ਰਹੀਦਾ। ਹੁਣ ਹਾਂ ਜਿਹੜਾ ਬੋਲ ਡਾਕਟਰ ਵੀ ਆਏ ਬੋਲਦੇ ਵੀ ਉਹ ਪਾਣੀ ਦੀ ਕਮੀ ਹੈ, ਪਾਣੀ ਪਤਾ ਨਹੀਂ ਕਿੰਨੀ ਕਮੀ ਹੋ ਗਈ ਹੈ। ਤਰਬੂਜ ਖਾ ਇਹ ਕਰ ਉਹ ਕਰ ਹੈ। ਚਲੋ ਜੀ ਅੱਲਾ ਪਾਕ ਰਹਿਮ ਕਰੇ, ਦੁਆ ਕਸ਼ੋ ਦੁਆ ਯਾਦ ਰੱਖੋ। ਬਸ ਹੁਣ ਜੋ ਵੀ ਕਰਨੇ, ਆਈਸਕ੍ਰੀਮ ਖਾਣ ਵਾਲੇ ਹੋ ਗਿਆ ਸੀ, ਢਿੱਡ ਆਈਸਕ੍ਰੀਮ ਲੈ ਕੇ ਆਏ ਨਾਲ, ਵੀ ਖਾਂਦੀ ਹੈ ਹੁਣ ਉਹ ਵੀ ਖਾ ਕੇ ਠੰਡੀ ਕੁਛ ਹੈ। ਤੋ ਜੋ ਵੀ ਹੁਣ ਖਾਣੇ ਦਾ ਵੀ ਸ਼ਾਮ ਦਾ ਮੈਂ ਸੋਚਣਾ ਪੈਂਦਾ। ਸਬਜ਼ੀ ਜਾਣ ਕੇ ਕੱਟ ਗਈ ਸੀ, ਦਾਲ ਨੂੰ ਦਰਦ ਹੋਣ ਲਈ, ਤੇ ਸਬਜ਼ੀ ਕੱਟ ਕੇ ਰੱਖ ਗਈ ਸੀ। ਅਗਰ ਫੁਰਸਤ ਮਿਲੇ ਪਕਾ ਲੇਗੀ, ਨਹੀਂ ਫੁਰਸਤ ਮਿਲੇ ਤਾਂ ਫਿਰ ਕਿਸ ਤਰ੍ਹਾਂ ਕਰਨਾ ਹੀ।
ਤਕਲੀਫ ਦੇ ਨਾਲ ਵੇਖਦੇ ਹਾਂ ਅੱਲਾ ਇਸ ਵੱਲੋਂ ਕੀ ਕਰਨਾ, ਕੀ ਪਕਾਉਣਾ, ਕੀ ਕਰਨਾ ਹੈ। ਵੇਖ ਲੈਂਦੇ ਹਾਂ ਹੋਇਆ। ਹਾਏ ਹਿੰਮਤ ਪੈ ਗਈ ਪਕਾਣਾ ਵੀ ਨਹੀਂ ਤੇ ਕੋਈ ਪਤਾ ਨਹੀਂ। ਪਤਾ ਨਹੀਂ ਹੁਣ ਕੋਈ ਪਕਾ ਕੇ ਦਿੰਦਾ ਜਾਂ ਨਹੀਂ। ਆਹੋ ਗੁਜ਼ਾਰਾ ਵੀ ਨਹੀਂ, ਆਪੇ ਹੀ ਪਕਾਣੇ ਪੈਣੇ ਆ। ਬੱਚੇ ਆ ਫਿਰ ਕਿੰਨੀ ਕਿ ਰੋਟੀ ਕਿੰਨੇ ਦੇਣੀ ਹੈ। ਅੱਲਾ ਇਸ ਆਪੇ ਹੀ ਕਰਨਾ ਵੱਲੋਂ ਪੈਣਾ। ਰੋਟੀਆਂ ਅੱਡੇ ਤੋਂ ਲੈ ਆਵਾਂ ਜਾਂ ਹੰਡੀ ਪੱਕਦੇ ਦੁਬਾਰਾ ਲੈ ਆਵਾਂ। ਵੀ ਕੰਮ ਹੈ ਨਹੀਂ। ਆਹ ਕੰਮ ਕੁਮ ਹੀ ਹੈ ਨਹੀਂ, ਕੰਮ ਹੀ ਗਰਮੀ ਦੀ ਸਵਾਰੀ ਕੋਈ ਘੱਟ ਹੈ। ਸੋ ਕੰਮ ਕੁਮ ਵਾਕੇ ਕੋਈ ਨਹੀਂ ਅੱਗੇ ਹੈਗਾ ਤੇ ਕੋਈ ਨਹੀਂ ਲਿਆਉਣਾ ਖਾਣਾ ਤਾਂ ਹੈ। ਘਰ ਦਾ ਆਟਾ ਗੁੰਨਣਾ ਵੀ ਮੁੱਲ ਦਾ, ਬਾਹਰੋਂ ਰੋਟੀ ਵੀ ਮੁੱਲ ਦੀ। ਕੋਈ ਹੰਡੀ ਪੱਕ ਜਾਏ ਨਾ ਤੇ ਰੋਟੀ ਬੰਦਾ ਲੈ ਆਉਂਦਾ ਜੋ ਹੋ ਜਾਂਦਾ। ਅੱਲਾ ਪਾ ਖੈਰ ਕਰੇਗਾ। ਤੇ ਵੀ ਲਾ ਕੇ ਬਣਾਉਣਾ ਬਲ ਇਹ ਦੁਨੀਆਦਾਰੀ ਦੇਖਦੇ ਘਟਣ ਤੇ ਫੇਰ ਨਾ ਤੇ ਫਿਰ ਆ ਬੰਦਾ ਬਣਾਏ ਜ਼ਹਿਨ ਫਰੈਸ਼ ਹੋਏ, ਖੁਸ਼ਬਾਰ ਬੰਦਾ ਹੋਏ ਤੇ ਫਿਰ ਹੀ ਬਲਾਕ ਬਣਦਾ ਜੀ। ਹਾਲੇ ਵੀ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਮੈਂ ਦਰਦ ਹੋਣ ਡਿਆ, ਆਈਸਕ੍ਰੀਮ ਡਾਕਟਰ ਸਾਹਿਬ ਨੇ ਕਿਹਾ ਕਿ ਆਈਸਕ੍ਰੀਮ ਖਾਣ ਵਾਲੇ ਜ਼ਿਆਦਾ ਨੇ, ਤੇ ਮੈਂ ਚਲੋ ਲਿਆਂਦੀ ਹੈ ਗੌਰਮੈਂਟ ਤੋਂ ਨਾ, ਇਹ ਲਿਆਂਦੀ ਹੈ ਸਾਦੀ ਤੇ ਇਹ ਭਾਵੇਂ ਖਾ ਕੇ ਵੇਖਾਂ ਤੇ ਦਰਦ ਨਾਲ ਕੋਈ ਸਕੂਨ ਹੁੰਦਾ ਜੀ। ਡਾਕਟਰ ਸਾਹਿਬ ਨੇ ਵੈਸੇ ਖਾਣ ਵਾਲੇ ਗਏ ਖਾ ਕੇ, ਮੈਂ ਇੱਥੇ ਆ ਵੱਡੀ ਲਿਆਂਦੀ, ਦੂਸਰੀ ਡੱਬੇ ਵਾਲੀ ਮੈਂ ਲਿਆਂਦੀ। ਮੈਂ ਚਲੋ ਨਿਆਣੇ ਵੀ ਨਾਲ ਵੇਚਦੇ ਪਏ ਨੇ, ਇਹ ਖਾਣਗੇ, ਬੱਚੇ ਵੀ ਖਾ ਲੈਣਗੇ। ਚਲੀਆਂ ਹੁਣ ਖਾ ਉਹਨੂੰ ਬਹਿ ਕੇ। ਹਾਂ ਕਿੱਧਰ ਜਾ ਰਹੀ ਹੋ? ਚਲੋ ਜਾਓ ਫਿਰ ਜਾਓ ਕਿਤੇ ਵਾਹ ਚਾਹ ਫਿਰ ਇਹ ਖੁਰਦੀ ਬੜੀ ਗਰਮੀ ਬੜੀ ਹੈ, ਖੁਰਦੀ ਬੜੀ ਜਲਦੀ ਪਈ ਹੈ। ਖੁਰਦੀ ਮਿੰਟ ਤੋਂ ਪਹਿਲੇ ਪੀਰ ਮੈਨੂੰ ਅੱਗੇ ਲੱਭ ਗਿਆ ਸੀ, ਪੀਰ ਵੀ ਨਹੀਂ ਜਾਣੀ ਏਡੀ ਛੇਤੀ। ਹਾਂ ਆਹੋ ਤੇ ਉਹ ਦਰਦ ਨੇ ਮਾਰਿਆ ਖੁਲਾਈ ਹੈ ਜਲਦੀ ਦੀ ਵੀ ਰਾਤ ਤੋਂ ਪੈਣ ਲਈ ਹੈ, ਪਤਾ ਨਹੀਂ ਹੁਣ ਰਾਤ ਸੌਖੀ ਲੰਘ ਜੇ। ਅੱਲਾ ਰੋਟੀ ਲੈਣ ਆਏ ਆ ਹੋਟਲ ਤੋਂ, ਸਾਲਣ ਵਗੈਰਾ ਆਸਮਾਨ ਨੇ ਬਣਾ ਲਿਆ ਸੀ। ਉਹ ਵੀ ਚਲੋ ਦਰਦ ਵਿੱਚ ਹੀ ਬਣਾਇਆ, ਨਹੀਂ ਹੁੰਦਾ ਪਿਆ, ਮੈਂ ਤਾਂ ਮਨਾ ਕਰਦਾ ਪਿਆ ਸੀ ਤੇ ਫਿਰ ਵੀ ਬਣਾ ਲਿਆ ਉਹਨੇ। ਤੇ ਰੋਟੀ ਇੱਥੋਂ ਲੈ ਆਏ ਨੇ ਹੋਟਲ ਤੋਂ, ਤੇ ਨਾਲ ਮੇਰੇ ਜਾਮਨ ਆਇਆ ਹੋਇਆ ਸੀ।